ਸ਼ਾਮ ਉਸ ਖਿੱਤੇ ਦਾ ਹੀ ਨਹੀਂ, ਇਨਸਾਨੀ ਇਤਿਹਾਸ ਤੇ ਇੱਕ ਸੱਚੇ ਸੁੱਚੇ ਇਨਸਾਨ ਜਿਨ੍ਹਾਂ ਨੇ ਉਹ ਮੌਜਜ਼ਾ ਕਰ ਦਿਖਾਇਆ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਇਹਦੇ ਆਜ਼ਮ ਮੁਹੰਮਦ ਅਲੀ ਜਿਨਾ ਉਹਨਾਂ ਦੇ 143ਵੇਂ ਜਨਮ ਦਿਨ ਨੂੰ ਮਨਾਉਣ ਦੇ ਲਈ ਪਾਕਿਸਤਾਨ ਅਮਰੀਕਨ ਕਮਿਸ਼ਨ ਨੇ ਇਹ ਉਦਮ ਕੀਤਾ। ਅੱਜ 141 ਦਿਨ ਹੋ ਗਏ ਨੇ। 8 ਮਿਲੀਅਨ ਕਸ਼ਮੀਰੀ ਕੁੱਲ ਦੁਨੀਆ ਨਾਲੋਂ ਕੱਟ ਆਫ ਕੀਤੇ ਹੋਏ ਨੇ। ਜੇ ਤੁਸੀਂ ਪਾਕਿਸਤਾਨ ਦੀ ਖੂਬਸੂਰਤੀ ਦੇਖਣੀ ਹੈ ਤੇ ਫਿਰ 200 ਮਿਲੀਅਨ ਮੁਸਲਮਾਨਾਂ ਦਾ ਭਾਰਤ ਦੇ ਨਕਸ਼ੇ 'ਚ ਕੈਦ, 30 ਮਿਲੀਅਨ ਈਸਾਈਆਂ ਦਾ, 30 ਮਿਲੀਅਨ ਸਿੱਖਾਂ ਦਾ, 100 ਮਿਲੀਅਨ ਤੋਂ ਜ਼ਿਆਦਾ ਦਲਿਤਾਂ ਦਾ, ਇੰਨੀ ਗਿਣਤੀ 'ਚ ਉਹਨਾਂ ਦੇ ਟ੍ਰਾਈਬਲਸ ਦਾ ਹਾਲ ਦੇਖ ਲਓ ਤੇ ਫਿਰ ਤੁਸੀਂ ਸ਼ੁਕਰਗੁਜ਼ਾਰੀ 'ਚ ਹੋਵੋਗੇ ਕਿ 72 ਸਾਲਾਂ 'ਚ ਇੰਨੇ ਚੈਲੰਜਸ ਦੇ ਬਾਵਜੂਦ ਇਸ ਗੱਲ ਦਾ ਧਿਆਨ ਰਹੇ ਨੈਸ਼ਨਲ ਸਿਟੀਜ਼ਨਸ਼ਿਪ ਅਮੈਂਡਮੈਂਟ ਦੇ ਨਾਂ ਥੱਲੇ ਜਾਂ ਹੁਣ ਨੈਸ਼ਨਲ ਰਜਿਸਟ੍ਰੇਸ਼ਨ ਆਫ ਪੋਪੂਲੇਸ਼ਨ ਦੇ ਨਾਂ ਥੱਲੇ ਜਾਂ NRA ਦੇ ਥੱਲੇ ਜਿਹੜੇ ਤਿੰਨੋਂ ਐਕਟ ਨੇ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ। ਇੱਕ ਪਾਸੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਾਇਦੇ ਆਜ਼ਮ ਦੇ ਮੌਕਫ ਨਾਲ ਖੜੀ ਸੀ ਕਿ ਦੋ ਨੇਸ਼ਨਸ ਨੇ, ਇਹ ਸਾਨੂੰ ਮਲੇਛ ਗਰਦਾਨਦੇ ਨੇ, ਇਹਨਾਂ ਦੇ ਨਾਲ ਅਸੀਂ ਨਹੀਂ ਰਹਿ ਸਕਦੇ। ਪਰ ਇਹੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਜਿਹਦੇ ਸਟੂਡੈਂਟਸ ਨੂੰ, ਪ੍ਰੋਫੈਸਰਸ ਨੂੰ ਪੁਲਿਸ ਨੇ ਬਿਨਾਂ ਵਾਈਸ ਚਾਂਸਲਰ ਦੀ ਪਰਮਿਸ਼ਨ ਦੇ ਅੰਦਰ ਵੜ ਕੇ ਕੁੱਟਿਆ। ਅੱਜ ਜ਼ਰੂਰ ਉਹ ਬੇਸ਼ੱਕ ਆਜ਼ਾਦ ਹੋਣ, ਬੇਸ਼ੱਕ ਜ਼ਾਕਿਰ ਹੁਸੈਨ ਹੋਣ, ਉਹ ਆਪਣੇ ਕਬਰਾਂ ਦੇ ਵਿੱਚ ਜ਼ਰੂਰ ਟਿਲਟ ਕਰ ਰਹੇ ਹੋਣਗੇ ਕਿ ਕਿਸ ਹੱਦ ਤੱਕ ਕਾਇਦੇ ਆਜ਼ਮ ਠੀਕ ਸੀ ਔਰ ਉਹਨਾਂ ਨੇ ਕਿੰਨਾ ਵੱਡਾ ਗੁਨਾਹ ਕੀਤਾ। 5 ਅਗਸਤ ਤੋਂ ਇੱਕਦਮ ਬਾਅਦ ਜਦੋਂ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਡਾਕਟਰ ਫਾਰੂਕ ਅਬਦੁੱਲਾ ਨੂੰ ਪੁਲਿਸ ਅਰੈਸਟ ਕਰਕੇ ਲਿਜਾ ਰਹੀ ਸੀ, ਉਹ ਉੱਚੀ ਬੋਲ ਕੇ ਕਹਿ ਰਹੇ ਸੀ ਕਿ ਕਾਇਦੇ ਆਜ਼ਮ told this thing to my father and ਕਾਇਦੇ ਆਜ਼ਮ was right। ਗਾਂਧੀ ਨਹਿਰੂ ਨੇ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ। ਫਰਕ ਇੰਨਾ ਹੈ, ਰਾਮ ਰਾਜ ਦੇ ਕਨਸੈਪਟ ਦੇ ਥੱਲੇ ਉਹ ਸੈਕੂਲਰਿਜ਼ਮ ਦੇ ਲਬਾਦੇ ਦੇ ਥੱਲੇ ਲੁਕੋਇਆ ਹੋਇਆ ਸੀ। ਇਹ ਕਾਇਦੇ ਆਜ਼ਮ ਦੇ ਲਫ਼ਜ਼ ਨੇ, whenever Gandhi has come to meet me, he has come to cheat me। ਸਾਡੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਅਹਿਮਕ ਨਾਅਹਿਲ ਬਿਲਕੁਲ ਜਿਹੜੇ ਸਮੇਂ ਦੇ ਹਾਣੀ ਨਹੀਂ ਸਨ, ਉਹ ਉਸ ਗੱਲ ਨੂੰ ਨਹੀਂ ਸਮਝ ਸਕੇ ਜਿਹੜੀ ਗੱਲ ਕਾਇਦੇ ਆਜ਼ਮ ਨੇ ਸਰ ਸੋਭਾ ਸਿੰਘ ਨੂੰ ਕਹੀ, ਜਿਹੜੇ ਬਿਲਡਰ ਆਫ ਦਿੱਲੀ ਸੀ, ਖੁਸ਼ਵੰਤ ਸਿੰਘ ਜਰਨਲਿਸਟ ਦਾ ਬਾਪ। ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈ, ਕਾਇਦੇ ਆਜ਼ਮ ਦੇ ਐਗਜ਼ੈਕਟ ਸ਼ਬਦ ਕੋਟ ਕਰਾਂਗਾ ਕਿ ਸਿੱਖ ਅਨਾੜੀ ਨੇ, ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇਖਿਆ। ਜਦੋਂ ਇਹਨਾਂ ਦੇ ਹੱਥ 'ਚ ਪਾਵਰ ਹੋਏਗੀ ਉਦੋਂ ਸਿੱਖਾਂ ਨੂੰ ਰਿਅਲਾਈਜੇਸ਼ਨ ਹੋਏਗੀ ਕਿ ਕੌਣ ਮਾਲਕ ਹੈ ਤੇ ਕੌਣ ਗੁਲਾਮ ਹੈ। ਪਾਕਿਸਤਾਨ ਦਾ ਮੋਟੋ ਯੂਨਿਟੀ ਏਕ ਡਿਸਪਲਿਨ, ਔਰ ਸੱਚਮੁੱਚ ਕਾਇਦੇ ਆਜ਼ਮ ਦੀ ਸ਼ਖਸੀਅਤ ਨੇ ਉਸ ਖਿੱਡੀ ਹੋਈ ਮੁਸਲਮ ਬਰੇ ਸਗੀਰ ਦੀ ਕੌਮ ਦੇ ਵਿੱਚ ਯਕਜ਼ਦੀ ਪੈਦਾ ਕੀਤੀ, ਯੂਨਿਟੀ ਪੈਦਾ ਕੀਤੀ, ਸੋਲੀਡੈਰਿਟੀ ਪੈਦਾ ਕੀਤੀ ਕਿ ਹੀ ਡਰਿਊ ਵਿਕਟਰੀ ਆਊਟ ਆਫ ਦਾ ਜਾਜ਼ ਆਫ ਦਾ ਕ੍ਰੁਕਸ। ਤੇ ਤੁਹਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਅੱਜ 22 ਕਰੋੜ ਪਾਕਿਸਤਾਨੀ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹੋ। ਦੁਸ਼ਮਣ ਦੀ ਨੀਅਤ ਇਹ ਹੈ, ਉਹਨਾਂ ਨੇ ਪਾਕਿਸਤਾਨ ਦੇ ਕਨਸੈਪਟ ਨੂੰ ਤਸੱਵਰ ਹੀ ਨਹੀਂ ਕੀਤਾ। ਦਿਨ 11 ਸਤੰਬਰ 1948 ਨੂੰ ਕਾਇਦੇ ਆਜ਼ਮ ਨੇ ਵਫਾਤ ਪਾਈ, ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਸ ਤੋਂ ਅਗਲੇ ਦਿਨ ਭਾਰਤ ਦੀ ਫੌਜ ਨੇ ਹੈਦਰਾਬਾਦ ਰਿਆਸਤ ਉਸ ਦੇ ਉੱਤੇ ਅਟੈਕ ਕੀਤਾ ਸੀ। ਜਿਉਂਦੇ ਜੀ ਡੇਅਰ ਨਹੀਂ ਸੀ ਕਰ ਸਕੇ, ਉਸ ਇੱਕ ਸਾਲ ਦੇ ਵਿੱਚ ਉਹਨਾਂ ਨੇ ਨੈਕਸਟ ਡੇ ਕੀਤਾ। ਔਰ ਭਾਰਤ ਦੇ 200 ਮਿਲੀਅਨ ਮੁਸਲਮਾਨ ਜਿਹੜੇ ਕਸ਼ਮੀਰੀਆਂ ਦੇ ਹੱਕ 'ਚ ਨਹੀਂ ਸੀ ਖੜੇ ਹੋਏ, ਅੱਜ ਉਹ ਸੜਕਾਂ ਤੇ ਨਿਕਲੇ ਨੇ। RSS ਦੀ ਨਾਜ਼ੀਆਂ ਵਾਂਗ ਵਨ ਲੀਡਰ, ਵਨ ਰੇਸ, ਵਨ ਨੇਸ਼ਨ ਸੀ। ਇਹਨਾਂ ਦੇ ਵੀ ਹਿੰਦੂ ਹਿੰਦੁਸਤਾਨ ਹੈ ਤੇ ਨਾਜ਼ੀਆਂ ਨੂੰ ਨਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਚੈਂਬਰਲੇਨ ਨਾਲ ਹੋਇਆ ਐਗਰੀਮੈਂਟ ਰੋਕ ਸਕਿਆ ਸੀ, ਨਾ ਉਹਨਾਂ ਨੂੰ ਕੋਈ ਹੋਰ ਅਪੀਲ ਰੋਕ ਸਕੀ ਸੀ। ਉਹਦਾ ਅਲਟੀਮੇਟ ਸੀ ਐਂਡ ਡਿਸਟਰਕਸ਼ਨ। ਅੱਧਾ ਯੂਰਪ ਵੰਡਿਆ ਗਿਆ, ਲੱਖਾਂ ਕਰੋੜਾਂ ਲੋਕ ਮਾਰੇ ਗਏ ਔਰ ਇਹ ਵੀ ਇਸ ਡਿਸਟਰਕਸ਼ਨ ਦੇ ਰਸਤੇ ਤੇ ਨੇ। ਇਹਨਾਂ ਨੇ ਕੋਈ ਮੰਨਣਾ ਨਹੀਂ ਹੈ ਮਤਿਆਂ ਨਾਲ। ਇਹ ਰੇਸਿਜ਼ਮ ਜਿੱਥੇ ਬਿਲਟ ਇਨ ਹੈ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ,
ਇਹਨਾਂ ਦੀ ਤਬਾਹੀ ਯਕੀਨੀ ਹੈ। ਔਰ ਜਿਵੇਂ ਇਹਨਾਂ ਦਾ ਹੀ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ ਸੀ, ਇਟ ਇਜ਼ ਦਾ ਬਿਗਨਿੰਗ ਆਫ ਐਨ ਐਂਡ ਆਫ ਇੰਡੀਆ। ਅਸੀਂ ਸਮਝਦੇ ਹਾਂ ਕਿ ਪੁੱਠੀ ਗਿਣਤੀ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ।